ਸਾਡੇ ਆਲ ਦੁਆਲੇ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਸਿਗਰਟ ਪੀਂਦੇ ਨੇ, ਭਾਵੇਂ ਸ਼ੌਕੀਆ ਤੇ ਭਾਵੇਂ ਆਦਤ ਤੋਂ ਮਜਬੂਰ ਹੋ ਕੇ। ਇਹਦੇ ਕਾਰਨ ਬਹੁਤ ਸਾਰੇ ਲੋਕ ਮੌਤ ਦਾ ਸ਼ਿਕਾਰ ਵੀ ਹੋ ਜਾਂਦੇ ਨੇ। ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਤੁਸੀਂ ਕਦੀ ਗੌਰ ਕੀਤਾ ਹੈ ਕਿ ਸਿਗਰਟ ਆਈ ਕਿੱਥੋਂ, ਇਹਨੂੰ ਇਜਾਦ ਕਿੰਨੇ ਕੀਤਾ ਤੇ ਸਿਗਰਟ ਦੇ ਕਾਰਨ ਅੱਜ ਜਿਹੜੀਆਂ ਮੌਤਾਂ ਹੋ ਰਹੀਆਂ ਨੇ, ਕੀ ਇਹਨਾਂ ਸਾਰੀਆਂ ਮੌਤਾਂ ਦਾ ਜ਼ਿੰਮੇਦਾਰ ਸਿਗਰਟ ਇਜਾਦ ਕਰਨ ਵਾਲੇ ਨੂੰ ਠਹਿਰਾਇਆ ਜਾ ਸਕਦਾ ਹੈ? ਅੱਜ ਅਸੀਂ ਤੁਹਾਨੂੰ ਦੱਸਾਂਗੇ ਸਿਗਰਟ ਦੀ ਕਹਾਣੀ। ਸਿਗਰਟ ਜਿਹੜੇ ਅੱਜ ਕੱਲ ਦੀ ਸ਼ਕਲ ਦੇ ਵਿੱਚ ਸਾਡੇ ਸਾਹਮਣੇ ਮੌਜੂਦ ਨੇ, ਇਹਨੂੰ ਪਹਿਲੀ ਵਾਰੀ ਜੇਮਸ ਬਕਾਇਨ ਡੇਵਿਕ ਨੇ ਬਣਾਇਆ। ਉਹਨੇ ਨਾ ਸਿਰਫ ਅੱਜ ਦੀ ਸ਼ਕਲ ਵਰਗੀ ਸਿਗਰਟ ਬਣਾਈ, ਬਲਕਿ ਉਹਦੀ ਮਾਰਕੀਟਿੰਗ ਇਸ ਤਰੀਕੇ ਦੇ ਨਾਲ ਕੀਤੀ ਕਿ ਅੱਜ ਸਿਗਰਟ ਦੁਨੀਆ ਦੀ ਹਰ ਨੁੱਕੜ ਤੋਂ ਲੱਭ ਜਾਂਦੀ ਏ। ਇਹ ਗੱਲ ਏ 1880 ਦੀ। 24 ਸਾਲ ਦੇ ਡੇਵਿਕ ਨੇ ਹੱਥ ਨਾਲ ਬਣੀ ਸਿਗਰਟ ਦਾ ਕਾਰੋਬਾਰ ਸ਼ੁਰੂ ਕੀਤਾ, ਜਿਹੜਾ ਉਸ ਦੌਰ ਦੇ ਵਿੱਚ ਕੋਈ ਐਡਾ ਚੰਗਾ ਬਿਜ਼ਨਸ ਨਹੀਂ ਸਮਝਿਆ ਜਾਂਦਾ ਸੀ। ਸ਼ਮਾਲੀ ਕੈਰੋਲਾਈਨਾ ਦੇ ਸ਼ਹਿਰ ਡਰਹਮ ਵਿੱਚ ਕੁਝ ਲੋਕਾਂ ਨੇ ਰਲ ਮਿਲ ਕੇ ਡੇਵਿਕ ਆਫ ਰਹਿਮ ਦੇ ਨਾਂ ਤੋਂ ਸਿਗਰਟ ਬਣਾਉਣ ਦਾ ਕੰਮ ਸ਼ੁਰੂ ਕੀਤਾ। ਉਹਨਾਂ ਸਿਗਰਟਾਂ ਦੀਆਂ ਦੋਨਾਂ ਨੁੱਕੜਾਂ ਨੂੰ ਮੋੜ ਕੇ ਬੰਦ ਕਰ ਦਿੱਤਾ ਜਾਂਦਾ ਸੀ। ਨਾਲੇ ਹੱਥ ਨਾਲ ਬਣੀ ਸਿਗਰਟ ਦਾ ਸਾਈਜ਼ ਵੱਡਾ ਛੋਟਾ ਹੁੰਦਾ ਸੀ। 2 ਸਾਲਾਂ ਬਾਅਦ ਡੇਵਿਕ ਦੀ ਮੁਲਾਕਾਤ ਜੇਮ ਬੋਨਸਿਕ ਨਾਂ ਦੇ ਬੰਦੇ ਦੇ ਨਾਲ ਹੋਈ, ਜਿਹਦਾ ਆਖਣਾ ਸੀ ਕਿ ਉਹ ਇਹ ਸਿਗਰਟ ਮਸ਼ੀਨ ਦੇ ਨਾਲ ਬਣਾ ਸਕਦਾ ਏ। ਡੇਵਿਕ ਨੂੰ ਜੇਮਸ ਦੀ ਗੱਲ ਪਸੰਦ ਵਿੱਚ ਆਈ। ਉਹਨੂੰ ਲੱਗਿਆ ਕਿ ਨਿੱਕੀ ਵੱਡੀ ਸਿਗਰਟ ਨਾਲੋਂ ਲੋਕੀ ਮਸ਼ੀਨ ਨਾਲ ਬਣੀ ਸਿਗਰਟ ਨੂੰ ਪਸੰਦ ਕਰਨਗੇ। ਜਦੋਂ ਉਹਨੇ ਮਸ਼ੀਨ ਤੇ ਸਿਗਰਟ ਤਿਆਰ ਕਰਨੇ ਸ਼ੁਰੂ ਕੀਤੇ ਤੇ ਡੇਵਿਕ ਦੇ ਕਾਰਖਾਨੇ ਵਿੱਚ, ਜਿੱਥੇ ਕੁੜੀਆਂ ਇੱਕ ਸ਼ਿਫਟ ਦੇ ਵਿੱਚ 200 ਸਿਗਰਟ ਬਣਾਉਂਦੀਆਂ ਸਨ, ਮਸ਼ੀਨ ਦੇ ਨਾਲ ਇੱਕ ਦਿਨ ਵਿੱਚ 1,20,000 ਸਿਗਰਟ ਤਿਆਰ ਹੋਣ ਲੱਗ ਪਏ। ਹਾਲਾਂ ਉਸ ਵੇਲੇ ਸਾਰੇ ਅਮਰੀਕਾ ਵਿੱਚ ਸਿਗਰਟ ਦੀ ਖਪਤ ਸਿਰਫ 24,000 ਸੀ। ਹੁਣ ਮਸਲਾ ਇਹ ਸੀ ਕਿ ਸਿਗਰਟ ਦੀ ਪੈਦਾਵਾਰ ਬਹੁਤੀ ਸੀ ਤੇ ਪੀਣ ਵਾਲੇ ਘੱਟ ਸੀ। ਇਸ ਲਈ ਡੇਵਿਕ ਨੂੰ ਆਪਣੇ ਸਿਗਰਟ ਵੇਚਣ ਲਈ ਨਵੇਂ ਗਾਹਕ ਲੱਭਣੇ ਸੀ। ਨਵੇਂ ਗਾਹਕ ਲੱਭਣ ਦਾ ਜਿਹੜਾ ਤਰੀਕਾ ਉਹਨੇ ਇਖਤਿਆਰ ਕੀਤਾ ਉਹ ਸੀ ਇਸ਼ਤਿਹਾਰ ਤੇ ਮਾਰਕੀਟਿੰਗ। ਹੁਣ ਜੇਮਸ ਡੇਵਿਕ ਨੇ ਘੋੜਿਆਂ ਦੀ ਦੌੜ ਨੂੰ ਸਪਾਂਸਰ ਕਰਨਾ ਸ਼ੁਰੂ ਕਰ ਦਿੱਤਾ। ਮੁਕਾਬਲਾ ਹੁਸਨ ਵਿੱਚ ਮੁਫਤ ਸਿਗਰਟ ਤਕਸੀਮ ਕਰਨੇ ਸ਼ੁਰੂ ਕਰ ਦਿੱਤੇ। ਅਖਬਾਰਾਂ ਵਿੱਚ ਇਸ਼ਤਿਹਾਰ ਛਪਾਉਣੇ ਸ਼ੁਰੂ ਕਰ ਦਿੱਤੇ। 1899 ਵਿੱਚ ਉਹਨੇ ਸਿਗਰਟ ਦੀ ਮਾਰਕੀਟਿੰਗ ਤੇ $8 ਲੱਖ ਖਰਚ ਕੀਤੇ, ਜਿਹੜੇ ਅੱਜ ਦੇ ਤਕਰੀਬਨ $3 ਕਰੋੜ ਬਣਦੇ ਨੇ। ਜੇਮਸ ਡੇਵਿਕ ਦੀ ਕਾਮਯਾਬੀ ਦੇ 2 ਕਾਰਨ ਸਨ। ਪਹਿਲਾ ਕਿ ਹੱਥ ਤੇ ਥੁੱਕ ਨਾਲ ਕਾਗਜ਼ ਜੋੜ ਕੇ ਬਣਾਏ ਜਾਣ ਵਾਲੇ ਸਿਗਾਰ ਦੇ ਮੁਕਾਬਲੇ ਤੇ ਮਸ਼ੀਨ ਤੇ ਬਣੀ ਸਿਗਰਟ ਬਿਹਤਰ ਹੁੰਦੀ ਏ। ਦੂਜਾ, ਮਸ਼ੀਨ ਤੇ ਸਫਾਈ ਨਾਲ ਬਣੀ ਸਿਗਰਟ ਇੱਕੋ ਸਾਈਜ਼ ਦੀ ਹੱਥ ਵਿੱਚ ਫੜੀ ਸੋਹਣੀ ਵੀ ਲੱਗਦੀ ਏ। ਉਹਨੂੰ ਫੈਸ਼ਨ ਦੇ ਤੌਰ ਤੇ ਵੀ ਇੰਟਰੋਡਿਊਸ ਕੀਤਾ ਗਿਆ। ਜੇਮਸ ਦੀ ਤਵੱਕੋ ਦੇ ਮੁਤਾਬਕ ਲੋਕਾਂ ਨੇ ਮਸ਼ੀਨੀ ਸਿਗਰਟਾਂ ਨੂੰ ਜ਼ਿਆਦਾ ਪਸੰਦ ਕਰਨਾ ਸ਼ੁਰੂ ਕਰ ਦਿੱਤਾ। ਅਮਰੀਕਾ ਵਿੱਚ ਪੈਰ ਜਮਾਉਣ ਤੋਂ ਬਾਅਦ ਜੇਮਸ ਡੇਵਿਕ ਨੇ ਬਰਤਾਨੀਆ ਦਾ ਰੁਖ ਕੀਤਾ। 1920 ਵਿੱਚ ਉਹਨੇ ਬਰਤਾਨੀਆ ਦੀ ਸਿਗਰਟ ਬਣਾਉਣ ਵਾਲੀ ਕੰਪਨੀ ਇੰਪੀਰੀਅਲ ਟੋਬੈਕੋ ਕੰਪਨੀ ਦੇ ਨਾਲ ਰਲ ਕੇ ਬ੍ਰਿਟਿਸ਼ ਅਮਰੀਕਨ ਟੋਬੈਕੋ ਕੰਪਨੀ ਕਾਇਮ ਕੀਤੀ। ਸਿਗਰਟ ਉਹੀ ਹੁੰਦਾ ਸੀ, ਪਰ ਵੱਖੋ-ਵੱਖ ਸਿਗਰਟ ਪੀਣ ਵਾਲੇ ਲੋਕਾਂ ਲਈ ਮਾਰਕੀਟਿੰਗ ਦਾ ਸਟਾਈਲ, ਪੈਕਿੰਗ ਤੇ ਸਟ੍ਰੈਟਜੀ ਬਦਲੀ ਜਾਂਦੀ ਸੀ। ਆਪਣੀ ਕਿਤਾਬ ਵਿੱਚ ਉਰਦਨ ਗੁਡਮੈਨ ਕਹਿੰਦੇ ਨੇ ਕਿ ਮੈਕਡੋਨਲਡ ਤੇ ਸਟਾਰਬਕਸ ਨੂੰ ਅਸੀਂ ਗਲੋਬਲਾਈਜੇਸ਼ਨ ਦੇ ਤੌਰ ਤੇ ਲੈਂਦੇ ਹਾਂ, ਪਰ ਅਸਲ ਦੇ ਵਿੱਚ ਇਹਦੇ ਬਾਨੀ ਡੇਵਿਕ ਤੇ ਇਹਦੇ ਸਿਗਰਟ ਸਨ। ਦੁਨੀਆ ਵਿੱਚ ਸਿਗਰਟ ਪੀਣ ਵਾਲੇ ਲੋਕਾਂ ਦੀ ਤਾਦਾਦ ਵਿੱਚ ਹਰ ਰੋਜ਼ ਵਾਧਾ ਹੋ ਰਿਹਾ ਹੈ। ਘੱਟ ਤਰੱਕੀ ਯਾਫਤਾ ਮੁਲਕਾਂ ਵਿੱਚ ਸਿਗਰਟ ਦੀ ਤਲਬ ਹਰ ਸਾਲ 2.3% ਵੱਧ ਰਹੀ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਵਾਰਨ ਕੀਤਾ ਹੈ ਕਿ ਜੇ ਸਿਗਰਟ ਪੀਣ ਵਾਲਿਆਂ ਲਈ ਜ਼ਰੂਰੀ ਇਕਦਾਮਾਤ ਨਾ ਕੀਤੇ ਗਏ ਤੇ ਅਗਲੇ 30 ਸਾਲਾਂ ਵਿੱਚ 10 ਕਰੋੜ ਅਫਰਾਦ ਤੰਬਾਕੂ ਦੇ ਰਿਲੇਟਡ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਮਰ ਜਾਵਣਗੇ। ਤੁਹਾਨੂੰ ਇਸ ਗੱਲ ਤੇ ਹੈਰਾਨੀ ਹੋਵੇਗੀ ਕਿ ਸਿਗਰਟ ਨਾਲ ਮਰਨ ਵਾਲਿਆਂ ਦੀ ਤਾਦਾਦ ਏਡਸ, ਟੀਬੀ, ਕਾਰ ਐਕਸੀਡੈਂਟ ਤੇ ਖੁਦਕੁਸ਼ੀ ਕਰਨ ਵਾਲਿਆਂ ਨਾਲੋਂ ਬਹੁਤ ਵੱਧ ਹੈ। ਇਹਨਾਂ ਸਾਰੀਆਂ ਗੱਲਾਂ ਤੋਂ ਬਾਅਦ ਹੁਣ ਇੱਕ ਗੱਲ ਤੇ ਦੱਸੋ, ਕੀ ਗੱਲ ਅਸੀਂ ਇਹਨਾਂ ਸਾਰੀਆਂ ਮੌਤਾਂ ਲਈ ਜੇਮਸ ਬਕਾਇਨ ਡੇਵਿਕ ਨੂੰ ਜ਼ਿੰਮੇਦਾਰ ਠਹਿਰਾ ਸਕਦੇ ਹਾਂ? ਤੁਹਾਨੂੰ ਇੱਕ ਹੋਰ ਗੱਲ ਦੱਸੀਏ ਕਿ ਜਿਹੜੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ 1930 ਤੱਕ ਸਿਗਰਟ ਨੂੰ ਦਵਾਈ ਦੇ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਸੀ। ਸਿਗਰਟ ਪੀਣ ਦੇ ਨਾਲ ਗਲੇ ਤੇ ਫੇਫੜਿਆਂ ਦਾ ਕੈਂਸਰ ਹੋ ਸਕਦਾ ਹੈ। ਇਹਦਾ ਪਤਾ 1930 ਤੋਂ ਬਾਅਦ ਲੱਗਿਆ, ਜਦਕਿ ਜੇਮਸ ਡੇਵਿਕ ਦੀ ਮੌਤ 1925 ਵਿੱਚ ਹੋਈ ਸੀ। ਸਾਰੀ ਉਮਰ ਉਹਨੇ ਸਿਗਰਟ ਨੂੰ ਫਾਇਦਾਮੰਦ ਦੱਸ ਕੇ ਇਹਦੀ ਮਾਰਕੀਟਿੰਗ ਕੀਤੀ। ਇਹਦੇ ਨਾਲ 1906 ਤੱਕ ਸਿਗਰਟ ਦਵਾਈਆਂ ਦੇ ਤੌਰ ਤੇ ਇਨਸਾਈਕਲੋਪੀਡੀਆ ਵਿੱਚ ਵੀ ਸ਼ਾਮਲ ਰਹੀ। ਇੰਟਰਨੈਸ਼ਨਲ ਟੋਬੈਕੋ ਕੰਟਰੋਲ ਮੈਗਜ਼ੀਨ ਵਿੱਚ ਰਾਬਰਟ ਪ੍ਰੋਟੈਕਟਰ ਲਿਖਦੇ ਨੇ ਕਿ ਤੰਬਾਕੂ ਦੀ ਇੰਡਸਟਰੀ ਦੇ ਕਈ ਲੋਕ ਇਹਨਾਂ ਮੌਤਾਂ ਦੇ ਜ਼ਿੰਮੇਦਾਰ ਨੇ। ਸਿਗਰਟ ਵੇਚਣ ਵਾਲੀਆਂ ਦੁਕਾਨਾਂ, ਇਸ਼ਤਿਹਾਰੀ ਕੰਪਨੀਆਂ, ਸਿਗਰਟ ਦੇ ਪੈਕੇਟ ਡਿਜ਼ਾਈਨ ਕਰਨ ਵਾਲੇ ਲੋਕ, ਇਹਨਾਂ ਇਸ਼ਤਿਹਾਰਾਂ ਵਿੱਚ ਕੰਮ ਕਰਨ ਵਾਲੇ ਅਦਾਕਾਰ ਤੇ ਸਿਗਰਟ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਸਾਰੇ ਲੋਕ ਇਹਦੇ ਜ਼ਿੰਮੇਦਾਰ ਨੇ। ਉਰਦਨ ਗੁਡਮੈਨ ਮੁਤਾਬਕ ਜੇਮਸ ਡੇਵਿਕ ਇੱਕੋ ਟਾਈਮ ਤੇ ਹੀਰੋ ਵੀ ਏ ਤੇ ਵਿਲਨ ਵੀ। ਉਹ ਕਹਿੰਦੇ ਨੇ ਮਾਰਕੀਟਿੰਗ ਇਨਸਾਨ ਦੀ ਨਫਸੀਆਤ ਨੂੰ ਸਮਝਣ ਦੇ ਹਵਾਲੇ ਦੇ ਨਾਲ ਤੇ ਉਹਨਾਂ ਨੂੰ ਅਸੀਂ ਹੀਰੋ ਆਖ ਸਕਦੇ ਹਾਂ, ਤੇ ਵਿਲਨ ਇਸ ਕਾਰਨ ਕਿ ਉਹਨੇ ਦੁਨੀਆ ਨੂੰ ਸਿਗਰਟ ਦਿੱਤੀ, ਜਿਹੜਾ ਹਰ ਸਦੀ ਦਾ ਇੱਕ ਬਹੁਤ ਵੱਡਾ ਮਸਲਾ ਏ।